ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰੋਗਰਾਮ ਇਸ ਸਮੇਂ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਸਰੀਆ ਜੀ ਦਾ ਸਾਡੇ ਨਾਲ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਜੀ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ 3 ਕੁ ਦਿਨ ਤੋਂ ਪਹਿਲਾਂ ਤੋਂ ਹੀ ਇਹ ਪਤਾ ਲੱਗ ਗਿਆ ਸੀ ਕਿ 1 ਤਰੀਕ ਨੂੰ ਇਸ ਤੇ ਫੈਸਲਾ ਆਉਣਾ ਹੈ ਤੇ ਪਾਦਰੀ ਬਜਿੰਦਰ ਹੋਣੀ ਜਿਹੜੇ ਨੇ ਉਹਨਾਂ ਦੇ ਹੁਣ ਆਖਰੀ ਸਾਹ ਤੱਕ ਜੇਲ੍ਹ 'ਚ ਹੀ ਨਿਕਲੂਗਾ ਜੀ। ਟਾਈਮ ਪਾਇਓ ਚਾਨਣਾ ਇਸ ਖਬਰ ਤੇ। ਹਾਂਜੀ, ਦੇਖੋ ਗੱਲ ਇਹ ਆ ਕਿ ਤੁਸੀਂ ਤੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹਦੇ ਦਿਨ ਪੁੱਗ ਗਏ ਆ। ਵੇਖੋ ਦਿਨ ਹੀ ਨਹੀਂ, ਹੁਣ ਤੇ ਰਾਤਾਂ ਵੀ ਪੁੱਗ ਗਈਆਂ। ਹੁਣ ਤੇ ਸਾਡੀਆਂ ਰਾਤਾਂ ਵੇ ਸੱਜਣਾ ਤਾਰੇ ਗਿਣ ਗਿਣ ਕੇ ਲੰਘਣ ਗਈਆਂ, ਪਰ ਅੱਗ ਲੱਗਣੇ ਤਾਰੇ ਵੀ ਨਹੀਂ ਦੀਦੇ ਜੇਲ੍ਹ ਦੇ ਵਿੱਚ। ਸਿਆਪਾ ਕੋਈ ਇੱਕ ਆ। ਗੱਲ ਇਹ ਆ ਕਿ ਬਈ ਦੇਖੋ, ਬਜਿੰਦਰ ਨੂੰ ਸਜ਼ਾ ਹੋਈ ਆ ਉਮਰ ਕੈਦ। ਉਮਰ ਕੈਦ ਸਜ਼ਾ ਜਿਹੜੀ ਹੋਈ ਆ ਉਹ ਤਾਂ ਉਮਰ ਹੀ ਆ। ਜਿਵੇਂ ਕਿ ਮੈਂ ਅੱਗੇ ਵੀ ਬਹੁਤ ਵਾਰੀ ਆਡੀਅנס ਨੂੰ ਅਵੇਅਰ ਕਰ ਚੁੱਕਾ ਕਿ ਇੰਡੀਆ ਦੇ ਵਿੱਚ ਉਮਰ ਕੈਦ ਦਾ ਮਤਲਬ ਜਿਹੜਾ ਹੈ ਉਹ ਆਖਰੀ ਦਮ ਤੱਕ ਹੀ ਹੁੰਦਾ ਹੈ। ਉਮਰ ਕੈਦ ਦਾ ਮਤਲਬ ਉਮਰ ਕੈਦ ਹੀ ਹੁੰਦਾ ਹੈ। ਹਾਂ, ਸਟੇਟ ਤੇ ਨਿਰਭਰ ਕਰਦਾ ਕਿ ਕਦੋਂ ਛੱਡਣਾ। ਤਾਂ ਅੱਜ ਇਹਦੇ ਫੈਸਲੇ ਦੇ ਵਿੱਚ ਬਕਾਇਦਾ ਜੱਜ ਨੇ ਕਿਹਾ ਕਿ ਆਖਰੀ ਦਮ ਤੱਕ ਇਹਨੂੰ ਰੱਖਣਾ ਹੈ। ਇਹਦਾ ਮਤਲਬ ਕਿ ਬੜੀ ਕਠੋਰ ਸਜ਼ਾ। ਤੇ ਜਿਹੜਾ ਪੀੜਤ ਪਰਿਵਾਰ ਆ ਉਹ ਤਾਂ ਖੁਦ ਕਹਿੰਦਾ ਕਿ ਅਸੀਂ ਤੇ 10 ਸਾਲ ਦੀ ਉਮੀਦ ਲਾਈ ਸੀ ਕਿ ਹਾਰਡਲੀ ਚਲੋ 10 ਸਾਲ 12 ਸਾਲ ਦੀ ਸਜ਼ਾ ਹੋ ਜਾਏਗੀ ਇਹਨੂੰ। ਜਿਹੜੀ ਜੱਜ ਨੇ ਸਜ਼ਾ ਦਿੱਤੀ ਆ ਉਹ ਤੇ ਸਾਡੀ ਵੀ ਉਮੀਦ ਤੋਂ ਪਰੇ ਆ। ਦਰਅਸਲ ਕੇਸ ਕੀ ਸੀਗਾ ਜੀ? ਗੱਲ 18 ਦੀ ਆ। ਇੱਕ ਔਰਤ ਜਿਹੜੀ ਬਾਹਰ ਜਾਣ ਦਾ ਇਰਾਦਾ ਕਰਦੀ ਆ, ਉਹ ਇਹਦੇ ਸੰਪਰਕ ਚ ਆਉਂਦੀ ਆ। ਉਹਦੇ ਅਨੁਸਾਰ ਫਿਰ ਉਹਨੂੰ ਘਰੇ ਬੁਲਾਇਆ ਜਾਂਦਾ, ਉਹਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਹੈ ਤੇ ਉਹਦੀ ਵੀਡੀਓ ਵੀ ਬਣਾਈ ਜਾਂਦੀ। ਵੀਡੀਓ ਜਿਸ ਵੇਲੇ ਬਣਾਈ ਜਾਂਦੀ ਆ ਉਹਨੂੰ ਉਸ ਵੇਲੇ ਧਮਕਾਇਆ ਵੀ ਜਾਂਦਾ ਹੈ ਕਿ ਅਗਰ ਤੂੰ ਕੋਈ ਹੀਲ ਹੁਜਤ ਕੀਤੀ ਤੇ ਤੇਰੀ ਇਹ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਏਗੀ। ਅੱਛਾ, ਉਸ ਤੋਂ ਬਾਅਦ ਉਹਨੇ ਜਦੋਂ ਮੁਕੱਦਮਾ ਕਰ ਦਿੱਤਾ ਤੇ ਕਮਾਲ ਦੇਖੋ, ਹੁਣ ਪਤਾ ਨਹੀਂ ਉਹਦੇ ਨਾਲ ਕਿਹੜੀਆਂ ਤਾਕਤਾਂ ਸੀ ਬਜਿੰਦਰ ਦੇ ਨਾਲ ਕਿ ਇਹਨਾਂ ਦੋਹਾਂ ਜੀਆਂ ਨੂੰ ਬਹੁਤ ਖੱਜਲ ਖੁਆਰੀ ਝੱਲਣੀ ਪਈ। ਯਾਨੀ ਜਿਹੜੀ ਔਰਤ ਸੀ, ਪੀੜਤ ਔਰਤ, ਉਹਦੇ ਪਤੀ ਤੇ ਕੇਸ ਬਣਾ ਦਿੱਤੇ ਗਏ। ਤੁਸੀਂ ਵੇਖੋ ਕਮਾਲ ਦਾ ਇੱਧਰ ਦਾ ਸਿਸਟਮ ਹੈ ਕਿ ਉਹਨੂੰ ਬੜੇਲ ਤੇ ਪਤਾ ਨਹੀਂ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਗਿਆ। ਜਦੋਂ ਉਹ ਝੁਕੇ ਨਹੀਂ, ਜਦੋਂ ਉਹ ਰੁਕੇ ਨਹੀਂ, ਜਦੋਂ ਉਹਨਾਂ ਨੇ ਦ੍ਰਿੜਤਾ ਦੇ ਨਾਲ ਇਸ ਕੇਸ ਨੂੰ ਲੜਨ ਦਾ ਮਨਸੂਬਾ ਧਾਰ ਲਿਆ ਤਾਂ ਉਸ ਵੇਲੇ ਦੱਸਦੇ ਆ ਕਿ 5 ਕਰੋੜ ਦੀ ਆਫਰ ਲੈ ਕੇ ਇੱਕ ਸਰਕਾਰੀ ਅਧਿਕਾਰੀ ਵੀ ਗਿਆ ਉਹਨਾਂ ਦੇ ਪਾਸ ਜੀ। ਇਹ ਮਤਲਬ ਕਿ ਇਸ ਸਾਰੀ ਕਹਾਣੀ ਦੀ ਇੱਕ ਕਹਿ ਲੋ ਕਿ ਪਰਦੇ ਦੇ ਪਿੱਛੇ ਦੀ ਸਟੋਰੀ ਆ। ਪਰ ਬਜਿੰਦਰ ਦੀ ਸਟੋਰੀ ਵੀ ਕੋਈ ਘੱਟ ਦਿਲਚਸਪ ਨਹੀਂ ਹੈ। ਬਜਿੰਦਰ ਪਾਦਰੀ ਬਜਿੰਦਰ ਨਹੀਂ ਸੀ, ਇਹ ਤੇ ਬਜਿੰਦਰ ਸਿੰਘ ਸੀ। ਇਹ ਯਮਨਾ ਨਗਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਜੰਮਿਆ ਸੀ। ਜੱਟ ਆ, ਜਿਵੇਂ ਆਪਾਂ ਜੱਟ ਕਹਿ ਦਿੰਦੇ, ਜਾਟ ਆ ਜੀ। ਇਹ ਜਵਾਨੀ ਚ ਮਤਲਬ ਕਿ ਸ਼ਰਾਰਤੀ ਬੱਚਾ ਸੀ। ਗੱਲ ਇਹ ਆ ਕਿ ਇੱਕ ਮਰਡਰ ਕੇਸ ਦੇ ਵਿੱਚ ਚੜ੍ਹਦੀ ਜਵਾਨੀ ਚ ਅੰਦਰ ਗਿਆ ਸੀ। ਅੰਦਰ ਹੁਣ ਗੁਰਪ੍ਰੀਤ ਜੀ ਪਤਾ ਨਹੀਂ ਕਿਹਦਾ ਇਨਫਲੂਐਂਸ ਸੀਗਾ, ਕਿਹਦਾ ਪ੍ਰਭਾਵ ਸੀ ਕਿ ਕਨਵਰਟ ਹੋ ਗਿਆ ਜੀ। ਜਿਸ ਵੇਲੇ ਇਹਨੇ ਈਸਾਈ ਮਤ ਧਾਰਨ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਜੇਲ੍ਹ ਚੋਂ ਰਿਹਾਈ ਹੋ ਗਈ। ਫਿਰ ਇਸਨੇ ਆ ਕੇ ਜੋ ਇਹ ਪ੍ਰਾਰਥਨਾਵਾਂ ਹੁੰਦੀਆਂ ਨੇ ਇਹ ਸਟਾਰਟ ਕੀਤੀਆਂ। 14 ਦੇ ਆਸ-ਪਾਸ ਤੁਹਾਨੂੰ ਪਤਾ ਹੈ ਜਲੰਧਰ ਦੇ ਲਾਗੇ ਆ ਜਾਂਦਾ ਜਿੱਥੇ ਚਰਚ ਆਫ ਗਲੋਰੀ ਐਂਡ ਵਿਜ਼ਡਮ ਉਹਦਾ ਨਿਰਮਾਣ ਹੁੰਦਾ। ਫਿਰ ਇਹਦੀਆਂ ਬ੍ਰਾਂਚਾਂ ਹਾਂਜੀ ਤਾਜਪੁਰ ਜੀ, ਤਾਜਪੁਰ ਪਿੰਡ ਦਾ ਨਾਮ ਹੈ, ਜਲੰਧਰ ਜ਼ਿਲ੍ਹਾ ਹੈ ਨਾ ਜੀ। ਹਾਂਜੀ, ਤਾਂ ਗੱਲ ਇਹ ਆ ਕਿ ਫਿਰ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਵਿਸਥਾਰ ਹੁੰਦਾ, ਬਹੁਤ ਵੱਡਾ ਏਰੀਆ ਦੇ ਕੋਲ, ਉੱਥੇ ਵੀ ਜੀ ਤਾਂ ਸਭ ਤੋਂ ਵੱਡੀ ਚਰਚ ਵੀ ਉੱਥੇ ਹੀ ਆ ਮੇਰੇ ਖਿਆਲ ਦੇ ਨਾਲ। ਤਾਂ ਹੁਣ ਤੱਕ ਕਈ ਦੇਸ਼ਾਂ ਦੇ ਵਿੱਚ ਬ੍ਰਾਂਚਾਂ ਨੇ। ਤਾਂ ਪਰ ਗੱਲ ਇਹ ਆ ਕਿ ਇਹਦੀ ਜਰਨੀ ਤੇ ਇਸ ਕੇਸ ਤੇ ਕਹਾਣੀ ਇਹ ਤੇ ਸਾਫ਼ ਹੋ ਗਈ, ਕਲੀਅਰ ਹੋ ਗਈ ਕਿੱਥੋਂ ਤੱਕ ਚੱਲਿਆ। ਪਰ ਇਹਦੇ ਤੇ ਕੋਈ ਮੁਕੱਦਮਾ ਇੱਕ ਨਹੀਂ ਸੀ। ਇਸੇ ਹੀ ਮੁਕੱਦਮੇ 'ਚ ਇਹਨੂੰ ਏਅਰਪੋਰਟ ਤੋਂ ਫੜਿਆ ਸੀਗਾ, ਇਹਦੇ 'ਚ ਵੀ ਇਹ ਬੇਲ ਤੇ ਸੀ। ਫਿਰ ਇਹ ਤੋਂ ਇਲਾਵਾ ਇੱਕ ਮੁਕੱਦਮਾ ਇਹਦੇ ਤੇ ਯਮੁਨਾ ਨਗਰ 'ਚ ਆ,
ਇੱਕ ਮੁਕੱਦਮਾ ਇਹਦੇ ਤੇ ਸੈਕਟਰ 34 'ਚ ਆ ਤੇ ਇੱਕ ਮੁਕੱਦਮਾ ਇਹਦਾ ਜਿਹੜਾ ਹੋ ਰਿਹਾ, ਮਤਲਬ ਕਿ ਹਾਲੇ ਵੀ ਇਹਦੇ ਤੇ ਮੁਕੱਦਮੇ ਜਿਹੜੇ ਆ ਕੁਝ ਪੈਂਡਿੰਗ ਪਏ ਨੇ ਸਾਹਿਬ। ਤਾਂ ਬਹਰਹਾਲ ਬਜਿੰਦਰ ਨੂੰ ਅੱਜ ਸਜ਼ਾ ਜਿਹੜੀ ਆ ਉਹ ਦੁਪਹਿਰੇ ਸੁਣਾਈ ਗਈ ਤੇ ਇਹ ਸਭ ਤੋਂ ਵੱਡੀ ਖਬਰ ਬਣ ਗਈ, ਸਭ ਤੋਂ ਵੱਡੀ ਖਬਰ ਬਣ ਗਈ। ਜੇ ਅੱਜ ਦੇ ਪੂਰੇ ਦਿਨ ਦੀ ਆਪਾਂ ਦੇਖੀਏ ਤਾਂ ਉਦੋਂ ਕਹਿ ਲਓ ਕਿ ਸਾਰੇ ਪੰਜਾਬ ਦੀਆਂ ਨਹੀਂ, ਬਾਹਰਲੇ ਸਟੇਟਾਂ ਦੀਆਂ ਜਾਂ ਨੈਸ਼ਨਲ ਮੀਡੀਆ ਦੀਆਂ ਵੀ ਨਜ਼ਰਾਂ ਇੱਧਰ ਗੱਡੀਆਂ ਹੋਈਆਂ ਸੀਗੀਆਂ। ਹਾਲਾਂਕਿ ਇਹਦੇ ਸਮਰਥਕ ਬਹੁਤ ਜੁੜੇ ਸੀਗੇ, ਉਹਨਾਂ ਦੇ ਸਮਰਥਕਾਂ ਦੇ ਭੀੜ ਤੋਂ ਹੀ ਕਹਿ ਲਓ ਕਿ ਜਿਹੜਾ ਪੀੜਤ ਪਰਿਵਾਰ ਹੈ ਉਹ ਡਰਿਆ ਵੀ ਸੀਗਾ ਕਿ ਸਾਡੇ ਗੱਲ ਨਾ ਪੈ ਜਾਣ, ਸਾਡੇ ਤੇ ਹਮਲਾ ਨਾ ਕਰ ਦੇਣ। ਪਰ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਸਿਕਿਉਰਿਟੀ ਤੇ ਜਿਹੜੀ ਆ ਉਹ ਯਕੀਨੀ ਬਣਾਈ ਜਾਣੀ ਚਾਹੀਦੀ ਆ। ਪਰ ਉਹਨਾਂ ਨੇ ਜੋ ਲੜਾਈ ਲੜੀ ਆ ਉਹ ਲੜਾਈ ਯਾਦ ਕਰਵਾਉਂਦੀ ਆ ਛਤਰਪਤੀ ਫੈਮਿਲੀ ਦੀ, ਕਿ ਛਤਰਪਤੀ ਫੈਮਿਲੀ ਜਿਵੇਂ ਡੇਰਾ ਸਰਸਾ ਮੁਖੀ ਦਾ ਸਾਹਮਣਾ ਕਰਦਾ ਸੀ, ਠੀਕ ਉਸੇ ਤਰ੍ਹਾਂ ਹੀ ਇਹਨਾਂ ਨੇ ਸਾਹਮਣਾ ਕੀਤਾ। ਜਿਵੇਂ ਉਹਨਾਂ ਨੂੰ ਆਫਰਾਂ ਹੋਈਆਂ ਸਨ ਉਸੇ ਤਰ੍ਹਾਂ ਇਹਨਾਂ ਨੂੰ ਵੀ ਆਫਰਾਂ ਹੋਈਆਂ, ਪਰ तमाम ਜੋ ਦਬਾਅ ਸੀ, ਜੋ ਕਹਿ ਲਓ ਆਫਰਾਂ ਸੀ, ਸਾਰਿਆਂ ਨੂੰ ਠੁਕਰਾ ਕੇ ਨਿਆਂ ਤੱਕ ਕਹਾਣੀ ਪਹੁੰਚੀ ਹੈ ਜੀ। ਸੋ ਇਹ ਲੜਦੇ ਰਹਿਣ ਵਾਲੇ ਲੋਕਾਂ ਦੇ ਲਈ ਚੰਗਾ ਸੰਦੇਸ਼ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਲੜਾਈ ਲੜੋ ਤੇ ਜਿੱਤ ਤੱਕ ਵਧੋ। ਐ ਨਹੀਂ ਵੀ ਤੁਹਾਡੇ ਪਿੱਛੇ ਜੇ ਲੋਕ ਚਾਰ ਤੁਰ ਪਏ ਤੇ ਤੁਸੀਂ ਕਹਿ ਲਓ ਵੀ ਲਓ ਭਾਈ ਇੰਨੇ ਕੁ ਤੇ ਆਪਾਂ ਗੱਲ ਮੁਕਾ ਕੇ ਤੇ ਸਮਝੌਤਾ ਕਰ ਲੈਂਦੇ ਆ। ਜਿੱਦਾਂ ਤੁਸੀਂ ਚਾਨਣਾ ਪਾਇਆ ਕਿ 5 ਕਰੋੜ ਰੁਪਏ ਦੀ ਆਫਰ ਇੱਕ ਸਰਕਾਰੀ ਬੰਦਾ ਲੈ ਕੇ ਗਿਆ, ਜੇ ਕਰਨਾ ਹੁੰਦਾ ਤਾਂ ਉਦੋਂ ਵੀ ਸਮਝੌਤਾ ਕਰ ਸਕਦੇ ਸੀ, ਪਰ ਨਹੀਂ, ਇਹ ਜ਼ਮੀਰਾਂ ਵਾਲੇ ਕਰ ਸਕਦੇ ਨੇ। ਪਰ ਆਪਾਂ ਚੱਲੀਏ ਜੀ ਅਗਲੀ ਖਬਰ ਦੇ ਵੱਲ, ਤੇ ਹੁਣ ਪਟਿਆਲਾ ਵਿੱਚ ਵੀ ਧਮਾਕਾ ਹੋ ਗਿਆ ਜੀ। ਹਾਂਜੀ, ਦੇਖੋ ਸਮਾਣੇ ਦੇ ਲਾਗੇ ਬਾਦਸ਼ਾਹਪੁਰ ਹੈ, ਬਾਦਸ਼ਾਹਪੁਰ ਇੱਕ ਚੌਂਕੀ ਆ, ਚੌਂਕੀ ਦੇ ਵਿੱਚ ਦੱਸਦੇ ਆ ਕਿ ਕੱਲ ਰਾਤ ਕੋਈ ਇਸ ਤਰ੍ਹਾਂ ਦਾ ਧਮਾਕਾ ਹੋਇਆ ਜਿਹਦੇ ਵਿੱਚ ਬੜੀ ਕਹਿ ਲਓ ਕਿ ਤੇਜ਼ ਆਵਾਜ਼ ਸੁਣਾਈ ਦਿੱਤੀ ਆ ਆਂਢ ਗੁਆਂਢ ਦੇ ਵਿੱਚ। ਹੁਣ ਤੁਹਾਨੂੰ ਪਤਾ ਹੀ ਆ ਕਿ ਬਈ ਜਿੱਦਾਂ ਆਪਾਂ ਦੇਖਦੇ ਆਮ ਤੌਰ ਤੇ ਅਮੂਮਨ ਪੁਲਿਸ ਕੀ ਕਹਿੰਦੀ ਆ, ਉੱਥੇ ਐਸਐਸਪੀ ਨਾਨਕ ਸਿੰਘ ਤੁਹਾਨੂੰ ਪਤਾ ਹੀ ਆ ਅੱਜ ਕੱਲ ਬਹੁਤ ਜ਼ਿਆਦਾ ਚਰਚਿਤ ਆਫੀਸਰ ਨੇ, ਚਰਚਿਤ ਕਹਿ ਲਓ, ਤੁਸੀਂ ਮਸ਼ਹੂਰ ਬੜੇ ਹੋ ਗਏ ਤੇ ਅਸੀਂ ਬਦਨਾਮ ਬੜੇ ਹੋ ਗਏ, ਕੁਛ ਐਸਾ ਵੀ ਮਾਜਰਾ ਹੈ। ਤਾਂ ਗੱਲ ਇਹ ਆ ਕਿ ਇਹ ਗਏ ਨੇ ਤੇ ਇਹਨਾਂ ਨੇ ਕਿਹਾ ਕਿ ਦੇਖੋ ਜੀ ਉੱਥੇ ਗ੍ਰਨੇਡ ਜੇ ਕੋਈ ਸਿੱਟੇ ਤਾਂ ਫਿਰ ਖੱਡਾ ਬਣਦਾ ਹੈ ਜੀ। ਤੁਹਾਨੂੰ ਪਤਾ ਇਹਨਾਂ ਦੇ ਲੌਜਿਕ ਹੁੰਦੇ ਨੇ ਨਾ ਪੁਲਿਸ ਵਾਲਿਆਂ ਦੇ, ਤਾਰਕਿਕ ਤਰੀਕੇ ਨਾਲ ਗੱਲਾਂ ਸਮਝਾਈਆਂ ਕਿ ਵੀਰੇ ਏਦਾਂ ਨਹੀਂ ਹੁੰਦਾ, ਉਦਾਂ ਨਹੀਂ ਹੁੰਦਾ। ਪਰ ਜੋ ਆਂਢ ਗੁਆਂਢ ਦੇ ਲੋਕ ਨੇ ਉਹ ਗੁਰਪ੍ਰੀਤ ਜੀ ਮੂੰਹ ਕਹਿੰਦੇ ਆ ਕਿ ਇੰਨਾ ਜ਼ੋਰਦਾਰ ਧਮਾਕਾ ਸੀਗਾ ਕਿ ਵੀ ਮਤਲਬ ਕਿ ਨੀਂਦ ਉੜ ਗਈ ਲੋਕਾਂ ਦੀ। ਹੁਣ ਪੁਲਿਸ ਫਿਰ ਵੀ ਕਹੀ ਜਾਂਦੀ ਆ ਕਿ ਨਹੀਂ ਨਹੀਂ ਜੀ ਸਾਰਾ ਕੁਝ ਠੀਕ ਹੈ, ਸਾਰਾ ਕੁਝ ਠੀਕ ਆ। ਪਰ ਆਪਾਂ ਅੱਗੇ ਅਤੀਤ ਦੇ ਵਿੱਚ ਵੇਖਿਆ, ਬੀਤੇ ਦੇ ਵਿੱਚ ਵੇਖਿਆ ਗੁਰਪ੍ਰੀਤ ਜੀ, ਇਹ ਤੇ ਕਦੇ ਕਹਿੰਦੇ ਆ ਕਿ ਸਾਈਕਲ ਦੀ ਟੂਬ ਫਟ ਗਈ ਆ, ਕਦੇ ਕਹਿੰਦੇ ਰੇਡੀਏਟਰ ਜਿਹੜਾ ਹੁੰਦਾ ਰੇਡੀਏਟਰ ਉਹ ਗਰਮ ਹੋ ਕੇ ਫਟ ਗਿਆ। ਮਤਲਬ ਕਿ ਇਹਨਾਂ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹੀਆਂ, ਪਰ ਬਾਅਦ ਦੇ ਵਿੱਚ ਇਨਕਾਊਂਟਰ ਵੀ ਕੀਤੇ, ਬੰਦਿਆਂ ਦੇ ਬੰਦੇ ਫੜੇ ਵੀ। ਸੋ ਇਸ ਕਰਕੇ ਇਹੋ ਜਿਹੇ ਮਾਮਲੇ ਦੇ ਵਿੱਚ ਯਕੀਨ ਕਰਨਾ ਔਖਾ ਹੈ, ਬਾਕੀ ਲੱਗੇਗਾ ਪਤਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਇਹ ਆਪਣੇ ਆਪ ਦੇ ਵਿੱਚ ਜੇ ਆਪਾਂ ਦੇਖੀਏ ਮਾਝੇ ਦੇ ਵਿੱਚ ਇਹ ਘਟਨਾਵਾਂ ਨਿਰੰਤਰ ਹੋ ਰਹੀਆਂ ਸਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰੰਤੂ ਜੇ ਆਪਾਂ ਦੇਖੀਏ ਤਾਂ ਮਾਲਵੇ 'ਚ ਜਾਂ ਇਸ ਏਰੀਏ ਦੇ ਵਿੱਚ ਇਹ ਪਹਿਲਾ ਮਾਮਲਾ ਹੈ ਮੇਰੇ ਖਿਆਲ ਦੇ ਨਾਲ ਹੁਣ ਤੱਕ ਦਾ। ਤਾਂ ਪੁਲਿਸ ਨੂੰ ਦੇਖਣਾ ਪਏਗਾ ਕਿ ਅੱਗੇ ਮਾਝੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਲਸਿਲੇਵਾਰ ਤਰੀਕੇ ਨਾਲ ਅੱਗੇ ਵਧੀਆਂ ਨੇ। ਕੁਛ ਇੱਕ ਹੋ ਸਕਦਾ ਕਿ ਹੋਰ ਵੀ ਘਟਨਾਵਾਂ ਕੋਈ ਦੁਆਬੇ ਨਹੀਂ ਵੀ ਕੋਈ ਹੋ ਗਈ ਹੋਵੇ, ਮੇਰੇ ਧਿਆਨ ਗੋਚਰ ਨਹੀਂ ਹੈ। ਪਰੰਤੂ ਮੰਨ ਲਓ ਕਿ ਜੇ ਮਾਲਵੇ 'ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਟਾਰਟ ਹੋ ਜਾਂਦੀਆਂ ਤੇ ਸਰਕਾਰ ਵਾਸਤੇ, ਪ੍ਰਸ਼ਾਸਨ ਵਾਸਤੇ ਬਹੁਤ ਵੱਡਾ ਚੈਲੰਜ ਹੋ ਜਾਏਗਾ, ਕਿਉਂਕਿ ਇਹਨਾਂ ਦਾ ਤਾਂ ਵਿਸਤਾਰ ਹੋ ਗਿਆ ਨਾ, ਇਹਨਾਂ ਦਾ ਤਾਂ ਪਸਾਰ ਹੋ ਗਿਆ ਘਟਨਾਵਾਂ ਦਾ। ਤਾਂ ਬਹਰਹਾਲ ਦੇਖੋ ਅੱਗੇ ਕੀ ਬਣਦਾ। ਹਾਲ ਦੀ ਘੜੀ ਪੁਲਿਸ ਕੋਈ ਪੁਸ਼ਟੀ ਨਹੀਂ ਕਰ ਰਹੀ, ਪਰ ਸ਼ੱਕ ਲੋਕਾਂ ਦਾ, ਜਿਵੇਂ ਮੈਂ ਤੁਹਾਨੂੰ ਕਿਹਾ ਭਗਵੰਤ ਮਾਨ ਹੀ ਕਹਿੰਦੇ ਸਨ ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਉਹ ਕਹਿੰਦੇ ਥਾਣੇਦਾਰ ਨੇ ਮੁੱਕੀ ਮਾਰੀ, ਉਹਨੇ ਆਖਿਆ ਸਾਲਿਆ ਪਹਿਲਾਂ ਕੀਤੀਆਂ ਸੀ ਤਾਂ ਲੱਗਦਾ। ਤਾਂ ਕਈ ਵਾਰ ਇਹ ਵੀ ਕਹਾਣੀ ਬਣ ਜਾਂਦੀ ਹੈ ਜੀ। ਜੀ ਜੀ, ਦੁਆਬੇ ਦੇ ਵਿੱਚ ਇੱਕ ਹੀ ਹੋਇਆ ਜੀ, ਉਹ ਵੀ ਪਰ ਇੰਟਰਨੈਸ਼ਨਲ ਤਾਰਾਂ ਹੀ ਜੁੜ ਗਈਆਂ ਸੀ ਜਾ ਕੇ, ਜਿਹੜਾ ਰਾਪੁਰ ਰਸੂਲਪੁਰ ਦੇ ਵਿੱਚ ਯੂਟਿਊਬਰ ਦੇ ਘਰ 'ਚ ਗ੍ਰਨੇਡ ਸਿੱਟਿਆ ਗਿਆ ਸੀ ਜੀ। ਸੋ ਬਾਕੀ ਚੱਲੀ ਜਾਂਦਾ ਇਹ ਕੰਮ, ਪਤਾ ਨਹੀਂ ਕਿੱਧਰ ਨੂੰ ਚੱਲ ਰਹੀ ਹੈ ਗੱਡੀ। ਤੇ ਆਪਾਂ ਚਲੀਏ ਜੀ ਅਗਲੀ ਖਬਰ ਤੇ। ਵਿਕਰਮ ਮਜੀਠੀਆ ਹੁਣਾਂ ਦੀ ਸੁਰੱਖਿਆ ਘਟਾਈ ਗਈ ਹੈ, ਇਹ ਮਾਮਲਾ ਖਾਸਾ ਗਰਮਾ ਗਿਆ। ਦੇਖੋ ਜਿਹੜੀ ਸਿਕਿਉਰਿਟੀ ਆ ਵਿਡਰੋ ਕਰ ਲਈ ਗਈ ਆ,
ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਹੁਣ ਤਾਂ ਵੈਸੇ ਮਜੀਠੀਆ ਸਾਹਿਬ ਵੀ ਥੋੜੀ ਦੇਰ ਪਹਿਲਾਂ ਲਾਈਵ ਹੋ ਗਏ ਸਨ ਸ਼ਾਇਦ, ਪਰ ਜੀ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੀ ਇਹਨਾਂ ਦੀ ਸਿਕਿਉਰਿਟੀ ਆ ਇਹ ਵਿਡਰਾਅ ਕਰ ਲਈ ਗਈ ਸੀ ਕਿ ਸ਼ਨੀਚਰਵਾਰ ਇਹ ਜਦੋਂ ਮਤਲਬ ਕਿ ਵਿਡਰਾਅ ਕੀਤੀ ਹੈ ਸਿਕਿਉਰਿਟੀ, ਤਾਂ ਤੁਸੀਂ ਦੇਖੋ ਕਿ ਸਿਕਿਉਰਿਟੀ ਇੰਚਾਰਜ ਨੇ ਜਿਹੜੇ, ਉਹਨਾਂ ਨੂੰ ਵੀ ਕੋਈ ਸੂਚਨਾ ਨਹੀਂ ਪਹੁੰਚਦੀ, ਬਲਕਿ ਜਿਹੜੇ ਜੈਟ ਸਿਕਿਉਰਿਟੀ ਦੇ ਵਿੱਚ ਲੱਗੇ ਜਵਾਨ ਸੀਗੇ ਉਹਨਾਂ ਨੂੰ ਫੋਨ ਆਉਂਦੇ ਨੇ, ਸੁਨੇਹੇ ਲੱਗਦੇ ਨੇ ਕਿ ਭਾਈ ਤੁਸੀਂ ਇਮੀਡੀਏਟਲੀ ਰਿਪੋਰਟ ਕਰੋ ਆ ਕੇ ਆਪੋ ਆਪਣੀ ਜੋ ਵੀ ਉਹਨਾਂ ਦੀ ਕਹਿ ਲਓ ਬਟਾਲੀਅਨ ਆ ਜਾਂ ਹੈੱਡਕੁਆਟਰ ਆ ਕਿਤੇ ਵੀ, ਕਿ ਉਹਦੇ 'ਚ ਜਾ ਕੇ ਤੁਸੀਂ ਹੁਣੇ ਰਿਪੋਰਟ ਕਰੋਗੇ। ਤਾਂ ਰਾਤੋਂ ਰਾਤ ਦੱਸਦੇ ਆ ਕਿ ਇਹ ਜਿਹੜੀ ਸਿਕਿਉਰਿਟੀ ਸੀਗੀ ਵਿਡਰਾਅ ਕਰ ਲਈ ਗਈ। ਹੁਣ ਦੇਖੋ ਸਿਕਿਉਰਿਟੀ ਦਾ ਮਸਲਾ ਹੈ, ਸਿੱਧੂ ਮੂਸੇਵਾਲਾ ਕੇਸ ਆਪਣੇ ਸਾਹਮਣੇ ਆ, ਅਸੀਂ ਇਸ ਤਰ੍ਹਾਂ ਦੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਬੜੀ ਸੰਕੋਚ ਕੇ ਗੱਲ ਕਰਦੇ ਹਾਂ। ਕਿਉਂਕਿ ਅੱਜ ਆਫੀਸ਼ੀਅਲੀ ਅਕਾਲੀ ਦਲ ਨੇ ਇਹ ਗੱਲ ਰੱਖੀ ਆ, ਮਜੀਠੀਆ ਸਾਹਿਬ ਨੇ ਰੱਖੀ ਆ, ਹੁਣ ਅਸੀਂ ਇਹ ਗੱਲ ਤਹਿ ਤੱਕ ਲਿਜਾਵਾਂਗੇ ਕਿਉਂਕਿ ਉਹਨਾਂ ਨੇ ਰਿਕਾਰਡ 'ਚ ਲਿਆਂਦੀ ਆ ਗੱਲ, ਰਿਕਾਰਡ ਤੇ ਲਿਆਂਦੀ ਆ, ਤਾਂ ਹੁਣ ਅਸੀਂ ਇਸ ਨੂੰ ਥੋੜਾ ਅੱਗੇ ਖੋਲਣ ਦਾ ਯਤਨ ਕਰਾਂਗੇ। ਦੇਖੋ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਆ, ਤੁਹਾਨੂੰ ਪਤਾ ਆ ਬੀਤੇ ਦਿਨੀ ਇੱਕ ਪ੍ਰੋਗਰਾਮ ਹੋਇਆ ਸੀ, ਸਮਾਗਮ ਹੋਇਆ ਸੀਗਾ ਮਾਨ ਸਾਹਿਬ ਦਾ, ਉਹਨਾਂ ਦੀ ਬੇਟੀ ਦਾ ਫਸਟ ਬਰਥਡੇ ਸੀਗਾ, ਤੇ ਅਸੀਂ ਮਾਨ ਫੈਮਿਲੀ ਨੂੰ ਚਲੋ ਵਧਾਈ ਵੀ ਦੇ। ਤਾਂ ਗੱਲ ਇਹ ਆ ਕਿ ਉਹ ਜਿਹੜਾ ਆਯੋਜਨ ਸੀ ਉਹ ਇੱਕ ਐਸੇ ਪੈਲਸ 'ਚ ਹੋਇਆ ਸੀਗਾ ਜਿੱਥੇ ਤੁਹਾਨੂੰ ਪਤਾ ਹੀ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਇੱਕ ਆਯੋਜਨ ਹੋਇਆ ਸੀਗਾ ਥੋੜਾ ਸਮਾਂ ਪਹਿਲਾਂ। ਤੇ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸਾਂ, ਤੁਸੀਂ ਵੀ ਰਿਪੋਰਟਰ ਬੜੇ ਪਾਏਦਾਰ ਹੋ ਜੀ, ਉਹ ਜਿਹੜਾ ਲਗਜ਼ਰੀ ਕਹਿ ਲੋ ਜਾਂ ਪੂਰਾ ਫਨੇਖਾ ਪੈਲਸ ਆ ਉਹ ਇੱਕ ਕਾਂਗਰਸੀ ਲੀਡਰ ਦਾ। ਅੱਛਾ, ਉਸ ਦਿਨ ਜਾਂ ਕਹਿ ਲੋ ਕਿ ਉਹਦੇ ਆਸ-ਪਾਸ, ਕਿਉਂਕਿ ਮਹਿਫਲ ਰੰਗੀਨ ਸੀ ਉੱਥੇ, ਉਹ ਤੁਸੀਂ ਦੇਖਿਆ ਹੋਣਾ ਸਟੇਜ ਤੇ ਜੋ ਆਈਟਮਾਂ ਵੀ ਪੇਸ਼ ਹੋਈਆਂ ਨੇ ਖੁਸ਼ੀ ਦੀਆਂ, ਉਹ ਤੁਹਾਨੂੰ ਖੁਸ਼ੀ ਝਲਕਦੀ ਦਿਖਾਈ ਦਿੱਤੀ ਹੋਏਗੀ। ਤਾਂ ਮਹਿਫਲ ਰੰਗੀਨ ਸੀ ਤੇ ਦੱਸਦੇ ਆ ਕਿ ਮਜੀਠੀਏ ਵਾਸਤੇ ਬਈ ਕਈ ਟੀਮਾਂ ਬਣਾਈਆਂ ਗਈਆਂ ਸੀ। ਕੁਝ ਸੋਰਸਸ ਤੇ ਸਾਡੇ ਕਹਿੰਦੇ ਆ ਕਿ 16 ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਮਜੀਠੀ, ਕਿਉਂਕਿ ਮਜੀਠੀਏ ਨੂੰ ਹੱਥ ਪਾਉਣਗੇ ਐਸਾ ਤੇ ਆਪਾਂ ਪਹਿਲਾਂ ਹੀ ਕਹਿ ਚੁੱਕੇ ਆ, ਮਜੀਠੀਆ ਸਾਹਿਬ ਵੀ ਕਹਿ ਚੁੱਕੇ ਆ, ਅੱਜ ਤੇ ਉਹਨਾਂ ਨੇ ਸ਼ਰੇਆਮ ਕਹਿ ਦਿੱਤਾ। ਜੋ ਮੈਂ ਗੱਲ ਪਿਛਲੇ 10-15 ਦਿਨ ਤੋਂ ਕਹਿ ਰਿਹਾ ਸੀਗਾ ਕਿ ਵਿੱਤੀ ਲੈਣ ਦੇਣ ਦਾ ਮਾਮਲਾ ਮਜੀਠੀਆ ਤੇ ਚਲਾਉਣਗੇ, ਅੱਜ ਇਹਨਾਂ ਨੇ ਕਹਿ ਦਿੱਤਾ ਕਿ ਇਹ ਮੇਰੇ ਤੇ ਵਿਜੀਲੈਂਸ ਦੇ ਥਰੂ ਵਿੱਤੀ ਲੈਣ ਦੇਣ ਦਾ, ਜੋ ਤੁਹਾਨੂੰ ਪਤਾ ਵਿੱਤੀ ਬੇਨਿਯਮੀਆਂ ਦਾ ਮਾਮਲਾ ਹੁੰਦਾ ਕਿ ਉਹਦਾ ਮਾਮਲਾ ਦਰਜ ਕਰਨ ਨੂੰ ਫਿਰਦੇ ਆ ਕਿ ਬਈ ਲਾਲਾ ਜੋਰ ਜੋ ਜਿਹੜਾ ਵੀ ਲੱਗਦਾ। ਪਰ ਸ਼ਾਮ ਤੱਕ ਇਹਨਾਂ ਨੇ ਰਿਵੀਲ ਕਰ ਦਿੱਤਾ ਕਿ ਸਿਕਿਉਰਿਟੀ ਵਾਪਸ ਹੋ ਗਈ। ਪਰ ਉਹ ਜਿਹੜੀ ਕਾਰਵਾਈ ਸੀਗੀ ਨਾ, ਜਿਹੜੀ ਇਹਨਾਂ ਨੇ ਪਾਉਣੀ ਸੀ, ਉਹਦੀ ਭਿਣਕ ਮਜੀਠੀਏ ਨੂੰ ਲੱਗ ਗਈ ਸੀ। ਜੋ ਮੈਂ ਤੁਹਾਨੂੰ ਦੱਸਿਆ ਪਾਰਟੀਆਂ ਬਣੀਆਂ, ਕਿਉਂਕਿ ਇਹਨਾਂ ਦਾ ਵੀ ਸੂਈਆ ਤੰਤਰ ਬਹੁਤ ਤਗੜਾ ਹੈ ਸਾ। ਤਾਂ ਇਹ ਲਾਈਵ ਹੋ ਗਿਆ ਸੀ, ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੇ ਫਸਟ ਟਾਈਮ ਕਹਿ ਲਓ ਕਿ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਦਾਂ ਕਰ ਰਹੇ ਨੇ, ਇਦਾਂ ਕਰ ਰਹੇ ਨੇ। ਤਾਂ ਉਸ ਤੋਂ ਬਾਅਦ ਹੀ ਤੁਸੀਂ ਜੇ ਦੇਖੋਗੇ ਤੇ SIT ਵੀ ਬਦਲ ਜਾਂਦੀ ਹੈ। ਹੁਣ ਇਹ ਚੀਜ਼ਾਂ ਆਪਸ 'ਚ ਜੁੜ ਰਹੀਆਂ ਨੇ ਨਾ ਸਭ ਜੀ, ਕਿ SIT ਦੇ ਵਿੱਚ ਵੀ ਬਦਲਾਅ ਇਸੇ ਕਰਕੇ ਆਉਂਦਾ ਹੈ ਕਿਉਂਕਿ ਸਾਰੀ ਤਿਆਰੀ ਜਿਹੜੀ ਸੀ ਉਹ ਇਹਨਾਂ ਦੀ ਫੁੱਲ ਸੀ, ਪਰ ਅਚਾਨਕ ਕਹਿ ਲਓ ਕਿ ਉਹਦੀ ਸੂਹ ਇਹਨਾਂ ਤੱਕ ਪਹੁੰਚ ਗਈ ਸੀ। ਤਦੇ ਹੀ ਜੇ ਤੁਸੀਂ ਦੇਖੋਗੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਜਿੰਨੀਆਂ ਵੀ ਵੀਡੀਓ ਨਜ਼ਰ ਆ ਰਹੀਆਂ ਨੇ, ਤਾਂ ਉਹ ਸ਼ਾਇਦ ਉਹਨਾਂ ਦੇ ਘਰ ਤੋਂ ਨਹੀਂ ਆ, ਇੱਕ ਤਾਂ ਹੈ ਹੀ ਆਊਟਡੋਰ ਹੈ ਮੇਰੇ ਖਿਆਲ ਜੀ ਇਸ ਵੇਲੇ। ਤਾਂ ਕਹਿਣ ਦਾ ਮਤਲਬ ਹੈ ਕਿ ਸਿਕਿਉਰਿਟੀ ਵਿਡਰਾਅ ਕਰਨੀ ਔਰ SIT ਦੇ ਵਿੱਚ ਬਦਲਾਅ ਕਰਨਾ ਤੇ ਮਜੀਠੀਆ ਸਾਹਿਬ ਦੇ ਵੱਲੋਂ ਇਹ ਸਾਰੇ ਇੰਕਸ਼ਾਫ ਕਰਨਾ, ਇਹ ਸਾਰੀਆਂ ਚੀਜ਼ਾਂ ਮੈਂ ਵਾਰ-ਵਾਰ ਕਹਿ ਰਿਹਾ ਕਿ ਦਰਅਸਲ ਇਹ ਇੱਕ ਨਿੱਜੀ ਖੁੰਦਕ ਹੈ, ਅਦਾਵਤ ਹੈ। ਇਹ ਅਦਾਵਤ ਅੱਜ ਦੀ ਨਹੀਂ ਹੈ। ਕੁਝ ਬੰਦੇ ਇੱਥੋਂ ਤੱਕ ਉਡਾਰੀ ਮਾਰਦੇ ਨੇ ਕਿ ਜਦੋਂ ਮਾਨ ਸਾਹਿਬ ਦੀ ਫਸਟ ਮੈਰਿਜ ਵਾਲੀ ਬੇਟੀ ਸਾਹਮਣੇ ਆਈ ਉਦੋਂ ਤੋਂ ਬਾਅਦ ਇਹਨਾਂ ਦੀ ਖੁੰਦਕ ਜ਼ਿਆਦਾ ਵਧੀ ਹੈ। ਨਹੀਂ ਸਾਹਿਬ, ਮੈਂ ਤੁਹਾਨੂੰ ਦੱਸ ਦੇਣਾ, ਇਹ ਖੁੰਦਕ ਕਿੱਕਲੀ ਵੇਲੇ ਤੋਂ ਸਟਾਰਟ ਹੋਈ ਸੀ, ਜਿਹੜੀ ਇੱਕ ਕਿੱਕਲੀ ਪਾਈ ਜਾਂਦੀ ਸੀ, ਔਰ ਇਹ ਖੁੰਦਕ ਜਿਹੜੀ ਆ ਕੇ ਨਿਕਲੀ ਸੀ ਸਾਡੇ ਸ਼ਹਿਰ ਨਿਕਲੀ ਸੀ। ਤਾਂ ਉਸ ਵੇਲੇ ਮਜੀਠੀਏ ਦੇ ਬਹੁਤ ਕਰੀਬੀ ਬੰਦਿਆਂ ਨੇ ਮਾਨ ਸਾਹਿਬ ਨੂੰ ਦਾਣਾ ਮੰਡੀ ਮਲੋਟ ਚੋਂ ਭਜਾਇਆ ਸੀ। ਇਹ ਤੁਹਾਨੂੰ ਰੌਚਕ ਫੈਕਟ ਦੇਣਾ ਮੈਂ, ਕਿਉਂਕਿ ਮੈਂ ਉਸ ਵੇਲੇ ਪ੍ਰਤੱਖਦਰਸ਼ੀ ਸੀ ਬਤੌਰ ਇੱਕ ਅਖਬਾਰ ਦਾ ਨਾਮਾਨਗਾਰ। ਮੇਰੀ ਅਗਲੇ ਦਿਨ ਬਹੁਤ ਵੱਡੀ ਖਬਰ ਵੀ ਲੱਗੀ ਸੀ ਜੀ। ਤਾਂ ਮਤਲਬ ਚਿੱਟੀ ਫੋਰਚੂਨਰ ਸੀ, ਹੋਰ ਗੱਡੀ ਵੀ ਦੱਸ ਦੇਣਾ ਤੁਹਾਨੂੰ, ਜਿਹਦੇ ਚੋਂ ਮਾਨ ਸਾਹਿਬ ਨੂੰ ਕੱਢਿਆ ਗਿਆ ਸੀ। ਕੁਲਤਾਰ ਸੰਧਵਾ ਵੀ ਮੌਜੂਦ ਸੀਗੇ
ਕਲਤਾਰ ਸੰਧਵਾ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਸੀਗਾ ਕਿ ਉਹ ਗੁਰਸਿੱਖ ਸਨ। ਯਾਨੀ ਇਹ ਖੁੰਦਕ ਇੱਥੋਂ ਤੱਕ ਚੱਲੀ ਹੋਈ ਆ ਕਿ ਇੱਕ ਦੂਜੇ ਨੂੰ ਭਜਾਇਆ ਹੈ, ਸਮਝਦੇ ਹੋ ਨਾ। ਸੋ ਇਸ ਕਰਕੇ ਕੁਝ ਪੱਤਰਕਾਰਾਂ ਦੀ ਜਿਹੜੀ ਇਹ ਜਾਣਕਾਰੀ ਆ, ਮੈਂ ਸਨਮਾਨ ਕਰਦਾ ਹਰ ਇੱਕ ਦਾ ਕਿ ਇਹ ਇੱਥੋਂ ਸ਼ੁਰੂ ਹੁੰਦੀ ਆ, ਨਹੀਂ ਇਹ ਕਿੱਕਲੀ ਤੋਂ ਸਟਾਰਟ ਹੋਈ ਸੀ, ਮਲੋਟ ਚ ਵਧੀ ਆ ਤੇ ਉਸ ਤੋਂ ਬਾਅਦ ਪਾਵਰ ਸ਼ਿਫਟਿੰਗ ਹੋਈ ਆ। ਤੇ ਕਾਂਗਰਸ ਤਾਂ ਸਰਕਾਰ ਇੱਕ ਤਰ੍ਹਾਂ ਨਾਲ ਮਜੀਠੀਆ ਸਾਹਿਬ ਹੋਰਾਂ ਦੀ ਘਰ ਦੀ ਸਰਕਾਰ ਸੀ, ਤਾਂ ਜਿੰਨਾ ਚਿਰ ਕੈਪਟਨ ਸਾਹਿਬ ਰਹੇ ਤਾਂ ਚਾਚਾ ਜੀ ਸੀਗੇ ਇੱਕ ਤਰ੍ਹਾਂ ਨਾਲ, ਤਾਂ ਉਹ ਤਾਂ ਕੋਈ ਮਸਲਾ ਹੀ ਹੈ ਨਹੀਂ ਸੀ। ਚੰਨੀ ਸਾਹਿਬ ਵੇਲੇ ਫਿਰ ਤੁਹਾਨੂੰ ਪਤਾ ਜਿਵੇਂ ਨਿਜ਼ਾਮ ਬਦਲਿਆ ਤੇ ਤਿਵੇਂ ਤੁਸੀਂ ਵੇਖਿਆ ਹੋਣਾ ਅੰਜਾਮ ਵੀ ਬਦਲ ਗਿਆ, ਮਜੀਠੀਆ ਸਾਹਿਬ ਹੋਰਾਂ ਤੇ ਕੇਸ ਹੋ ਗਿਆ। ਤਾਂ ਇਹ ਇਸ ਵੇਲੇ ਦੀ ਕਹਿ ਲਓ ਕਿ ਪੰਜਾਬ ਦੀ ਰਾਜਨੀਤੀ 'ਚ ਇੱਕ ਭਖਵੀਂ ਟਸਲ ਹੈ ਗੁਰਪ੍ਰੀਤ ਜੀ। ਪਰ ਮੇਰਾ ਮੰਨਣਾ ਇਹ ਆ ਕਿ ਮਾਨ ਸਾਹਿਬ ਬਹੁਤ ਅੱਗੇ ਜਾ ਰਹੇ ਆ, ਕਿਉਂਕਿ ਹੋਮ ਉਹਨਾਂ ਦੇ ਕੋਲ ਹੈ, ਬਹੁਤ ਅੱਗੇ ਜਾ ਰਹੇ ਆ। ਮਜੀਠੀਏ ਦੀ ਸਾਰੀ ਸਿਕਿਉਰਿਟੀ ਕੋਈ ਤੁਸੀਂ ਰਿਵਿਊ ਕੀਤਾ ਜਾਂ ਕੋਈ ਕੁਝ ਐਸਾ ਵੈਸਾ ਹੈ ਤਾਂ ਠੀਕ ਆ, ਪਰ ਮੰਨ ਲਓ ਖੁਦਾ ਨਾ ਖਾਸਤਾ ਕੋਈ ਕੱਲ ਨੂੰ ਕੋਈ ਗੱਲ ਹੋ ਜਾਂਦੀ ਆ ਤਾਂ ਅੱਗੇ ਮੂਸੇਵਾਲਾ ਮਾਮਲੇ 'ਚ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਤੁਹਾਨੂੰ ਪਤਾ ਨਾ ਇੱਕ ਪੱਤਰਕਾਰ ਦਾ ਲਗਭਗ ਕੈਰੀਅਰ ਖਤਮ ਹੋ ਗਿਆ। ਆਪਣੀ ਟੀਮ 'ਚ ਵੀ ਹੁੰਦੇ ਸਨ ਕਿਸੇ ਵੇਲੇ, ਸੀਨੀਅਰ ਸਨ ਸਾਡੇ ਤੋਂ, ਉਹਨਾਂ ਦਾ ਕੈਰੀਅਰ ਖਤਮ ਹੋ ਗਿਆ ਲਗਭਗ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਨੇ ਕਿ ਬਈ ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਕਿ ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ, ਸਾਡਾ ਡਿਸਕਲੇਮਰ ਹੁੰਦਾ ਹੈ ਕਿ ਕਿਸੇ ਦੀ ਸਿਕਿਉਰਿਟੀ ਕਿੱਥੇ ਕੋਈ ਰਹਿੰਦਾ, ਐਡਰੈਸ ਵਗੈਰਾ ਅਸੀਂ ਬਹੁਤਾ ਰਿਵੀਲ ਨਹੀਂ ਕਰਦੇ, ਪਰ ਕਿਉਂਕਿ ਸਾਰੇ ਫੈਕਟ ਔਨ ਦਾ ਰਿਕਾਰਡ ਆ ਚੁੱਕੇ ਨੇ, ਇਹਨਾਂ ਨੇ ਖੁਦ ਰੱਖ ਦਿੱਤੇ, ਤਾਂ ਅਸੀਂ ਇਹ ਗੱਲ ਕੀਤੀ ਆ। ਕੁਝ ਸਾਡੀ ਜਿਹੜੀ ਆਪਣੀ ਜਾਣਕਾਰੀ ਉਹ ਅਸੀਂ ਇਹਦੇ ਵਿੱਚ ਐਡ ਕੀਤੀ ਆ, ਪਰ ਇਹ ਇਸ ਵੇਲੇ ਜਿਹੜੀ ਅਦਾਵਤ ਹੈ ਬਹੁਤ ਹੀ ਕਹਿ ਲਓ ਜਿੱਦਾਂ ਐਕਸਟ੍ਰੀਮ ਲੈਵਲ ਤੇ ਜਾ ਚੁੱਕੀ ਆ ਗੁਰਪ੍ਰੀਤ ਜੀ। ਸੋ ਉਧਰੋਂ ਵਿਕਰਮ ਮਜੀਠੀਆ ਹੋਣਾ ਦਾ ਜਦੋਂ ਪੇਜ ਖੋਲਦੇ ਆ ਤਾਂ ਉੱਤੇ ਵੀ ਉਹਨਾਂ ਨੇ ਬਾਹਲਾ ਤੱਤਾ ਹੀ ਲਿਖਿਆ ਹੋਇਆ, ਕਹਿੰਦੇ ਅਟੈਕ ਹੁਣ ਕੋਈ ਵੱਡਾ ਹੀ ਕਰਵਾਇਓ, ਨਹੀਂ ਜੇ ਮੈਂ ਬਚ ਗਿਆ ਤਾਂ ਭਗਵੰਤ ਮਾਨਾ ਤੈਨੂੰ ਬੰਦਾ ਬਣਾ ਕੇ ਛੱਡੂ। ਸੋ ਤਿੱਖਾ ਹੀ ਲਿਖਦੇ ਨੇ ਇਹ ਵੀ। ਤੁਸੀਂ ਦੇਖੋ ਇਹਦੇ ਚੋਂ ਵਿਅਕਤੀਗਤ ਖੁੰਦਕ ਝਲਕਦੀ ਹੈ ਨਾ ਇੱਕ ਦੂਜੇ ਪ੍ਰਤੀ। ਉੱਪਰੋਂ ਐਨਕਾਂ ਵੀ ਕਾਲੀਆਂ ਲਾਈਆਂ ਹੋਈਆਂ ਨੇ ਜੀ। ਓਹ ਗੋਰੇ ਮੁਖੜੇ पे काला काला चश्मा। एक चश्मिਆਂ ਦੀ ਰਾਜਨੀਤੀ ਵੀ ਇੱਕ ਕਹਿ ਲੋ ਕਿ ਬੜੀ ਚਸ਼ਮੇ ਬਦੂਰ ਹੋ ਗਈ ਆ। ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਇਸ ਗੱਲ ਨੂੰ ਤੁਸੀਂ ਹਾਲੇ ਹੋਰ ਵੀ ਤੁਹਾਨੂੰ ਪ੍ਰਮਾਣ ਮਿਲ ਜਾਣਗੇ ਜੋ ਮੈਂ ਗੱਲ ਕਹਿ ਰਿਹਾ ਕਿ ਇਹਨਾਂ ਦੀ ਬਹੁਤ ਖੁੰਦਕ ਪੁਰਾਣੀ ਆ, ਤਾਂ ਜਿਹੜੀ ਅੱਗੇ ਵੀ ਇਸ ਤਰ੍ਹਾਂ ਵਧੇਗੀ ਜੀ। ਸੋ ਇਹ ਖੁੰਦਕ ਤਾਂ ਚੱਲਦੀ ਰਹੂਗੀ, ਪਰ ਉਧਰ ਪੰਜਾਬੀ ਜ਼ਿਆਦਾ ਜੇ ਇਸ ਬੰਦੇ ਨਾਲ ਖੁੰਦਕ ਰੱਖਦੇ ਨੇ ਤੇ ਉਹ ਪੰਜਾਬ ਫੇਰ ਆ ਗਏ ਨੇ ਜੀ। ਕੇਜਰੀਵਾਲ ਸਾਹਿਬ ਦੀ ਗੱਲ ਕਰ ਰਿਹਾ ਸੀ, ਪਾਇਓ ਜਰਾ ਚਾਨਣਾ, ਕੀ ਪ੍ਰੋਗਰਾਮ ਨੇ ਉਹਨਾਂ ਦੇ। ਦੇਖੋ ਪ੍ਰੋਗਰਾਮ ਤੇ ਉਹਨਾਂ ਦਾ ਅੱਜ ਇੱਕ ਤੇ ਹੋ ਹੀ ਗਿਆ, ਲਗਭਗ ਆਗਾਜ਼ ਕਰ ਦਿੱਤਾ ਉਹਨਾਂ ਨੇ। ਤਾਂ ਇਹ ਸਾਰਾ ਪ੍ਰੋਗਰਾਮ ਤੇ ਚੋਣ ਨਾਲ ਹੀ ਜੁੜਿਆ ਗੁਰਪ੍ਰੀਤ ਜੀ। ਸਕੈਜੂਅਲ ਜਿਹੜਾ ਮਰਜ਼ੀ ਰਹੇ ਉਹਦੇ ਚ ਤੇ ਬਹੁਤਾ ਆਪਾਂ ਕੀ ਜਾਣਾ ਹੈ ਕਿ ਇਹ ਕੱਲ ਨੂੰ ਕੋਈ ਨਸ਼ੇ ਵਾਲੀ ਰੈਲੀ ਵੀ ਕਰ ਰਹੇ ਆ, ਸ਼ਾਇਦ ਉੱਥੇ NCC ਵਾਲੇ ਜਿਹੜੇ ਹੁੰਦੇ ਉਹਨਾਂ ਨੂੰ ਵੀ ਬੁਲਾਇਆ ਗਿਆ। ਮਤਲਬ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਹੁਣ ਦੇਖੋ ਜਿਹੜੇ CM ਪਹੁੰਚੇ ਨੇ ਉੱਥੇ, ਕੇਜਰੀਵਾਲ ਸਾਹਿਬ ਪਹੁੰਚੇ ਆ, ਇਹ ਤਾਂ ਕਹਿ ਰਿਹਾ ਕਿ 2000 ਟੀਚਰਾਂ ਨੂੰ ਨੌਕਰੀ ਦਿੱਤੀ ਜਾਏਗੀ। ਜੋ ਅਰਵਿੰਦ ਕੇਜਰੀਵਾਲ ਆ ਉਹਨਾਂ ਨੇ ਸਹੁੰ ਵਗੈਰਾ ਵੀ ਚੁਕਾਈ ਆ ਆਪਣੇ ਕਾਡਰ ਨੂੰ। ਮਤਲਬ ਕਿ ਇੱਕ ਤਰ੍ਹਾਂ ਨਾਲ ਇਹ ਹੈ ਕੰਪੇਨ ਹੀ ਆ, ਇਹ ਕੰਪੇਨ ਹੀ ਆ। ਬਾਕੀ ਆਪਣਾ ਪ੍ਰਚਾਰ ਇਹਨਾਂ ਦਾ, ਇੱਧਰ ਆਪਾਂ ਨਾ ਜਾਈਏ, ਠੀਕ ਹੈ ਜੀ, ਇਹ ਕੰਮ ਚੱਲਦਾ ਹੀ ਰਹਿਣਾ। ਦਰਅਸਲ ਇੱਕ ਗੱਲ ਤੇ ਵੇਖਣ ਵਾਲੀ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਉੱਥੇ ਵੋਟਰ ਸੂਚੀਆਂ ਦੀ ਹੀਰਾਫੇਰੀ ਦਾ ਦੋਸ਼ ਲਾ ਰਹੇ, ਜਿਹੜਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਚਲਾ ਰਹੇ ਸੀ, ਸੰਜੇ ਸਿੰਘ ਦਿੱਲੀ ਚਲਾ ਰਹੇ ਸੀ। ਦੂਜੀ ਚੀਜ਼ ਇਹ ਆ ਕਿ ਤੁਸੀਂ ਵੇਖੋ ਭਾਜਪਾ ਵਾਲਿਆਂ ਨੇ ਅੱਜ ਪ੍ਰਦਰਸ਼ਨ ਕੀਤਾ। ਉਹ ਕਹਿੰਦੇ ਆ ਕਿ ਬਈ ਸਾਡੇ ਵਰਕਰਾਂ ਨੂੰ ਇਹਨਾਂ ਦੇ ਕਹਿਣ ਤੇ ਡਾਇਰੈਕਟਲੀ ਪੁਲਿਸ ਅਫਸਰ ਥ੍ਰੈਟ ਕਰ ਰਹੇ ਨੇ। ਇਹ ਵੀ ਬਹੁਤ ਵੱਡੀ ਗੱਲ ਹੈ ਸਰ। ਹੁਣ ਕਿੱਥੇ ਭਾਜਪਾ ਤੇ ਦੋਸ਼ ਲੱਗਦੇ ਆ, ਤੁਹਾਨੂੰ ਪਤਾ ਹੀ ਆ, ਜਿੱਥੇ ਉਹਨਾਂ ਦੀ ਪਹੁੰਚ ਹੁੰਦੀ ਹੈ। ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ, ਤਾਂ ਗੱਲ ਇਹ ਕਿ ਜਿੱਥੇ ਉਹਨਾਂ ਦੀ ਪਹੁੰਚ ਹੁੰਦੀ ਹੈ ਉਹ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆ। ਤੇ ਇੱਧਰ ਇਹ ਜਨਾਬ ਹੋਰੀ ਜਿਹੜੇ ਰੋਂਦੇ ਆ ਉਹਨਾਂ ਦੇ ਹੱਥੋਂ ਪੀੜਤ ਆ, ਅੱਜ ਇਹਨਾਂ ਤੇ ਇੱਥੇ ਦੋਸ਼ ਲੱਗਦੇ। ਤਾਂ ਗੱਲ ਇਹਦੀ ਹੋਣੀ ਚਾਹੀਦੀ। ਅੱਛਾ, ਗੱਲ ਇਹਦੀ ਵੀ ਹੋਣੀ ਚਾਹੀਦੀ ਆ ਕਿ NCC ਵਾਲੇ ਛੱਡੋ ਜਾਂ ਜਿਹੜੇ ਹੋਰ ਬੱਚੇ ਆ ਉਹ ਤੇ ਹੈ ਹੀ ਆ,
ਇਹਨਾਂ ਨੇ ਕਾਰਜਕਾਰੀ ਇੰਜੀਨੀਅਰਾਂ ਤੋਂ ਲੈ ਕੇ PWD ਕੋਈ ਮਹਿਕਮਾ ਛੱਡਿਆ ਹੀ ਨਹੀਂ ਜਿਹਦੇ ਅਫਸਰਾਂ ਦੀ ਉੱਥੇ ਡਿਊਟੀ ਨਹੀਂ ਲਾਈ। ਸਰ ਕਿਸੇ ਦੀ ਡਿਊਟੀ ਆ ਕਿ ਤੂੰ ਹੈਲੀਪੈਡ ਦੇ ਆਲੇ ਦੁਆਲੇ ਪਾਣੀ ਛਿੜਕੀ ਜਾਣਾ ਹੈ। ਜੇ ਲਾਲਾ ਜੀ ਦੇ ਉੱਤੇ ਕੋਈ ਧੂੜ ਪੈ ਗਈ ਪੰਜਾਬ ਦੀ ਤੇ ਫਿਰ ਤੂੰ ਸਮਝ ਲਾ ਕਿ ਧੂੜ ਹੋ ਜਾਏਗਾ। ਕਿਸੇ ਨੂੰ ਆਖਿਆ ਕਿ ਤੂੰ ਤਾਰਾਂ ਚੁੱਕਣੀਆਂ ਜਿੱਥੋਂ ਇਹ ਲੰਘੇਗਾ, ਜੇ ਸੱਜਣਾ ਨੇ ਪੈਦਲ ਆਉਣਾ ਰਾਹਾਂ ਵਿੱਚ ਅੱਖੀਆਂ ਵਿਛਾ ਦਿਆਂ। ਗੱਲ ਇਹ ਆ, ਉਹ ਕਹਿੰਦੇ ਕਿ ਜਿੱਥੇ ਇਹਨਾਂ ਨੇ ਜਾਣਾ ਹੈ ਉਹ ਤਾਰਾਂ ਤੂਰਾਂ ਚੁੱਕੋ। ਮਤਲਬ ਕਿ ਜਿਹੜੇ ਆਹ ਪਾਵਰ ਕੌਮ ਵਾਲੇ ਕਾਰਜਕਾਰੀ ਇੰਜੀਨੀਅਰ ਵਗੈਰਾ ਹੁੰਦੇ ਨੇ ਕਿ ਤਾਰ ਨਹੀਂ ਕੋਈ ਢਿੱਲੀ ਨਜ਼ਰ ਆਉਣੀ ਚਾਹੀਦੀ, ਸਰਟੀਫਿਕੇਟ ਦਿਓ ਬਕਾਇਦਾ ਕਿ ਲਾਈਨ ਕਲੀਅਰ ਹੈ। ਅਰਵਿੰਦ ਕੇਜਰੀਵਾਲ ਜੀ ਵਾਸਤੇ ਲਾਈਨ ਕਲੀਅਰ ਹੈ। ਮਤਲਬ ਕਿ ਕਮਾਲ ਹੋ ਗਈ। ਪਿਛਲੀ ਵਾਰੀ ਆਏ ਸੀਗੇ ਤੇ 500 ਪੁਲਿਸ ਮੁਲਾਜ਼ਮ ਬਾਹਰਲੇ ਜ਼ਿਲ੍ਹਿਆਂ ਤੋਂ ਮੰਗਾਇਆ ਗਿਆ ਸੀ, ਜਿਹੜਾ 3 ਦਿਨ ਰਿਹਾ ਸਮੇਤ ਲੇਡੀ ਪੁਲਿਸ ਵਾਲਿਆਂ ਦੇ। ਤਾਂ ਮਤਲਬ ਕਿ ਤਾਮ ਝਾਮ ਵੇਖਣ ਵਾਲੇ ਆ ਇਹਨਾਂ ਦੇ। ਬਾਕੀ ਕਾਮ ਧੰਦੇ ਤਾਂ ਹੈਗੇ ਹੀ ਆ। CM ਸਾਹਿਬ ਉੱਥੇ ਜਾ ਰਹੇ ਨੇ, ਪਰ ਇੱਥੇ ਆਪਾਂ ਦੇਖੀਏ ਤਾਂ 2-2 ਸੁਪਰ CM ਤੁਰੇ ਫਿਰਦੇ ਆ। ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਭਾਸ਼ਣ ਆ ਉਹਦੇ ਤੇ ਨਾ ਜਾਓ। ਉਹ ਤਾਂ ਆਪਦੀਆਂ ਹੁਣ ਦੇਖੋ ਪ੍ਰਾਪਤੀਆਂ ਗਿਣਾਉਣਗੇ, ਕਾਂ ਲੋਕ ਫੇਰ ਝਾਂਸੇ ਚ ਆ ਜਾਣ, ਉਹ ਤਾਂ ਜਾਲ ਵਿਛਾਉਣਗੇ। ਤਾਂ ਹੁਣ ਇਹ ਆ ਕੇ ਇਹ ਵੀ ਕਹਿੰਦੇ ਆ ਕਿ ਪਹਿਲਾਂ ਭੰਗੜੇ ਲਈ ਮਸ਼ਹੂਰ ਸੀ, ਹੁਣ ਨਸ਼ੇ ਲਈ ਬਦਨਾਮ ਹੋ ਗਿਆ ਪੰਜਾਬ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ, ਤੇ ਉਹ ਤੁਹਾਨੂੰ ਪਤਾ ਹੀ ਆ ਕਿ ਨਸ਼ੇ ਤੇ ਮੁੱਦੇ ਤੇ ਅੱਜ ਕੱਲ ਖਾਸੇ ਉਹ ਤੱਤੇ ਨਜ਼ਰ ਆ ਰਹੇ ਨੇ। ਮਨੀਸ਼ ਸਿਸੋਦੀਆ ਵੀ ਸੀਗੇ। ਤਾਂ ਕੁੱਲ ਮਿਲਾ ਕੇ ਜਿਹੜੀ ਗੱਲ ਵੇਖਣ ਵਾਲੀ ਆ ਉਹ ਇਹ ਆ ਗੁਰਪ੍ਰੀਤ ਜੀ ਕਿ ਇਹਨਾਂ ਨੇ ਵਪਾਰੀਆਂ ਨੂੰ ਟੋਇਆ ਸੀ, ਤੇ ਉਹਨਾਂ ਨੇ ਜਿਹੜਾ ਕਿਹਾ ਸੀ ਉਦਯੋਗਪਤੀਆਂ ਨੇ ਕਿ ਸਾਡਾ ਕੰਡਾ ਕੱਢੋ, ਕੰਡਾ ਕੱਢ ਦਿੱਤਾ ਹੈ। ਹੁਣ ਇਹ ਲੁਧਿਆਣੇ ਦੇ ਵਿੱਚ ਪੈਰ ਜਮਾਉਣ ਵਾਸਤੇ ਆ ਗਏ ਆ ਕਿ ਲਓ ਅਸੀਂ ਤੁਹਾਡਾ ਕਿਆ ਮੋੜਿਆ ਨਹੀਂ ਹੈ, ਤੇ ਆ ਹੁਣ ਤੁਸੀਂ ਵੀ ਸਾਡੀ ਰੱਖ ਵਿਖਾਓ। ਕਹਾਣੀ ਬਸ ਇੱਥੇ ਖਲੋਤੀ ਆ, ਕਿਉਂਕਿ ਜੇ ਲੁਧਿਆਣਾ ਵੈਸਟ ਹਾਰ ਜਾਂਦੇ ਆ ਤਾਂ ਸਮਝ ਲਓ ਇੱਥੋਂ ਇਹਨਾਂ ਦਾ ਬਿਸਤਰਾ ਗੋਲ ਹੋ ਗਿਆ। ਰਹੇ ਬਿਸਤਰਾ ਗੋਲ ਨਹੀਂ ਮਾਏ ਪਰਦੇਸੀ ਮਾਈ ਦਾ। ਜੀ, ਇਹ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਤਾਂ ਵੈਸੇ ਵੀ ਉਹਨਾਂ ਦੇ ਕੋਲ ਕੋਈ ਅਹੁਦਾ ਨਹੀਂ, ਪਰ ਜਿਨ੍ਹਾਂ ਦੇ ਕੋਲ ਅਹੁਦੇ ਨੇ ਆਮ ਆਦਮੀ ਪਾਰਟੀ ਦੇ ਜੰਮੂ ਕਸ਼ਮੀਰ ਦੇ ਡੋਡਾ ਤੋਂ MLA, ਉਹਨਾਂ ਨੇ ਤਾਂ ਸਾਫ਼ ਹੀ ਕਹਿਤਾ ਸੀ ਵੀ ਭਾਈ ਚਿੱਟਾ ਚੁੱਟਾ ਤੁਹਾਡੇ ਪੰਜਾਬ ਵੱਲੋਂ ਆਉਂਦਾ, ਸਾਡੇ ਇਧਰੋਂ ਰੇਤਾ ਤੇ ਹੋਰ ਕਈ ਕੁਝ ਭਰ ਕੇ ਲੈ ਜਾਂਦੇ ਨੇ, ਬਖਸ਼ੇ ਨਹੀਂ ਰਹੇ ਕੋਈ। ਐਕਸਪੋਰਟ ਚੱਲ ਰਿਹਾ ਹੈ। ਜੀ ਨਵੀਂ ਕਿਸਮ ਦੀਆਂ ਗੱਲਾਂ ਨਿਕਲ ਸਾਹਮਣੇ ਆਉਂਦੀਆਂ ਨੇ। ਨਹੀਂ ਤੇ ਉਹਨੂੰ ਬੰਦਾ ਪੁੱਛੇ, ਉਹਨੂੰ ਕਿਤੇ ਨੰਬਰ ਲੱਭਿਓ ਤੇ ਮੈਨੂੰ ਕਾਨਫਰੰਸ ਤੇ ਲੈ ਲਿਓ ਕਿ ਉਹਨੂੰ ਬੰਦਾ ਪੁੱਛੇ ਕਿ ਅਸੀਂ ਕਿੰਨੀ ਰਿਕਵਰੀ ਦੇ ਅੰਕੜੇ ਤੈਨੂੰ ਦੇ ਦਈਏ ਜਿਹੜੀ ਦਿੱਲੀ ਤੋਂ ਆਉਂਦੀ ਫੜੀ ਗਈ ਆ ਜਦੋਂ ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ ਹੁੰਦੇ ਸੀ। ਫਿਰ ਇੱਥੇ ਵੀ ਇੰਪੋਰਟ ਐਕਸਪੋਰਟ ਚੱਲਦਾ ਸੀ। ਤਾਂ ਇਹ ਗੱਲਾਂ ਜਿਹੜੀਆਂ ਨਾ ਬੜੀਆਂ, ਇਹ ਤਾਂ ਹੀ ਤਾਂ ਲੋਕ ਵੀ ਕੀ ਕਰੀਏ, ਲੋਕਾਂ ਨੇ ਬੰਦੇ ਹੀ ਨਮੂਨੇ ਹੀ ਐਸੇ ਚੁਣੇ ਆ ਜਿਨ੍ਹਾਂ ਨੂੰ ਪਤਾ ਹੀ ਕੱਖ ਦਾ ਨਹੀਂ ਹੈ। ਜੀ ਇਹ ਤਾਂ ਹੈ। ਸੋ ਅਗਲੀ ਖਬਰ ਤੇ ਵੱਲ ਚੱਲੀਏ ਤਾਂ ਇਹ ਕੀ ਹੋਣ ਜਾ ਰਿਹਾ ਜੀ? ਹੁਣ ਕਹਿੰਦੇ ਪਟਿਆਲੇ ਦੇ ਕਈ ਪਿੰਡ ਮੋਹਾਲੀ 'ਚ ਸ਼ਾਮਲ ਹੋਣਗੇ। ਦੇਖੋ ਜਿਹੜਾ ਮਾਮਲਾ ਹੈ ਨਾ, ਇੱਕ ਤੇ ਇਹ ਆ ਕਿ ਜੇ ਮੋਹਾਲੀ ਦੇ ਵਿੱਚ ਕੋਈ ਪਿੰਡ ਜੁੜਦਾ ਉਹ ਤੇ ਸਮਝ ਲਓ ਕਿ ਉਹਦੀ ਤੇ ਲੱਕ ਹੈ, ਉਹ ਤਾਂ ਖੁਸ਼ਕਿਸਮਤ ਹੈ ਨਾ। ਮੋਹਾਲੀ ਦੇ ਨਾਲ ਜੁੜਨ ਦਾ ਮਤਲਬ ਕਿ ਤੁਹਾਡੀ ਕੀਮਤ ਜਿਹੜੀ ਪੈ ਜਾਏਗੀ, ਤੁਹਾਡੀਆਂ ਜ਼ਮੀਨਾਂ ਜਿਹੜੀਆਂ ਮਹਿੰਗੀਆਂ ਹੋ ਜਾਣਗੀਆਂ, ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਜਿਹੜਾ ਜ਼ਿਲ੍ਹਾ ਹੈ ਮੇਰੇ ਖਿਆਲ ਦੇ ਨਾਲ ਮੋਹਾਲੀ ਹੈ ਨਾ। ਜਿਹੜੇ ਇਹ 8 ਪਿੰਡ ਆ ਇਹ ਰਾਜਪੁਰੇ ਵਾਲੀ ਸਾਈਡ ਤੇ ਕਹਿ ਲਓ ਇੱਧਰ ਪੈਂਦੇ ਆ। ਜਿਨ੍ਹਾਂ ਨੂੰ ਪਤਾ ਹੋਏਗਾ, ਇੱਕ ਪਿੰਡ ਤੇ ਬਿਲਕੁਲ ਉੱਤੇ ਆ। ਜਦੋਂ ਅਸੀਂ ਜਾਂਦੇ ਆ ਰਾਜਪੁਰੇ ਤੋਂ ਚੰਡੀਗੜ੍ਹ, ਮੈਂ ਉਹਦਾ ਨਾਂ ਕਿਉਂਕਿ ਬਹੁਤ ਵਾਰੀ ਪੜ੍ਹਿਆ, ਮੈਨੂੰ ਨਾਂ ਪੜ੍ਹਨ ਦਾ ਬਹੁਤ ਸ਼ੌਂਕ ਆ, ਹਰਦਿੱਤਪੁਰਾ, ਗੁਰਦਿੱਤਪੁਰਾ, ਤੇ ਮਤਲਬ ਕਿ ਹੋਰ ਆ ਚੰਗੇਰਾ, ਉਰਨਾ, ਖੇੜਾ ਗੁੰਜ, ਮਾਨਕਪੁਰ, ਇਸ ਤਰ੍ਹਾਂ ਦੇ ਪਿੰਡ ਨੇ। ਤਾਂ ਇਹਨਾਂ ਨੇ ਮਤਲਬ ਕਿ ਜੋ MLA ਆ ਬੀਬੀ ਨੀਨਾ ਮਿੱਤਲ, ਉਹਨਾਂ ਨੇ ਲਿਖ ਦਿੱਤਾ ਹੈ ਕਿ ਇਹ 8 ਪਿੰਡ ਜਿਹੜੇ ਸਹੂਲੀਅਤ ਵਾਸਤੇ ਇਹਨਾਂ ਨੂੰ ਮੋਹਾਲੀ ਦੇ ਨਾਲ ਜੋੜ ਦਿੱਤਾ ਜਾਵੇ, ਕਿਉਂਕਿ ਗਾਂ ਪਰੇ ਮੋਹਾਲੀ ਤੇ ਬਿਲਕੁਲ ਸਹੀ ਗੱਲ ਹੈ, ਇਹਨਾਂ ਦੇ ਨੇੜੇ ਰਹਿ ਜਾਂਦਾ ਨਾ। ਬਨੂੜ ਟੱਪੋ ਤੇ ਮੋਹਾਲੀ ਆ ਗਿਆ, ਤੇ ਮੋਹਾਲੀ ਦੇ ਨਾਲ ਜੁੜਨ ਦਾ ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਮਝ ਲਓ ਕਿ ਕੀਮਤ ਪੈ ਜਾਵੇਗੀ। ਪਰ ਇਹਦੇ ਵਿੱਚ ਕੁਝ ਫਾਰਮੈਲਿਟੀਆਂ ਹੁੰਦੀਆਂ। ਤੁਹਾਡੇ ਇੱਥੇ ਹੀ ਜਿਹੜਾ ਪੰਜਾਬ ਦਾ ਭੂਮੀ ਰਿਕਾਰਡ ਹੈ ਨਾ, ਇੱਥੇ ਆ ਜਲੰਧਰ, ਉਹ ਸਾਰਾ ਕੁਝ ਬਦਲਣਾ ਪਏਗਾ। ਤਾਂ ਕਾਫੀ ਵੱਡੀਆਂ ਫਾਰਮੈਲਿਟੀਆਂ ਹੁੰਦੀਆਂ, ਉਸ ਤੋਂ ਬਾਅਦ ਫੇਰ ਜਾ ਕੇ ਕਿਤੇ ਇਹ ਗੱਲ ਜਿਹੜੀ ਆ ਤੋੜ ਚੜੇਗੀ। ਪਰ ਜੇ ਤੋੜ ਚੜ ਗਈ ਤਾਂ ਇਹਨਾਂ ਪਿੰਡਾਂ ਦੀ ਕਿਸਮਤ ਜਿਹੜੀ ਆ ਡੈਫੀਨਿਟਲੀ ਉਹ ਖੁੱਲ ਜਾਏਗੀ। ਜੀ, ਸੋ ਵੇਖਦੇ ਹਾਂ ਕੀ ਬਣਦਾ ਹੈ। ਸੋ ਅਗਲੀ ਖਬਰ ਤੇ ਚੱਲੀਏ ਤਾਂ ਬੁਲਡੋਜ਼ਰ ਮਾਮਲੇ ਦੀ ਸੁਣਵਾਈ ਟਲੀ ਹੈ ਜੀ।
ਦੇਖੋ ਬਲਡੋਜ਼ਰ ਮਾਮਲੇ ਦੇ ਵਿੱਚ ਐਤਕੀ ਸੁਣਵਾਈ ਨਹੀਂ ਹੋ ਸਕੀ। ਅੱਜ ਸੁਣਵਾਈ ਸੀਗੀ ਤਾਂ ਜਦੋਂ ਇਹ ਸੁਣਵਾਈ ਨੂੰ ਚੈਲੰਜ ਜਦੋਂ ਇਸ ਕਾਰਵਾਈ ਨੂੰ ਚੈਲੰਜ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਸਰਕਾਰ ਨੇ ਇੱਕ ਪੇਸ਼ੀ ਤੇ ਜਾ ਕੇ ਕਹਿ ਲਓ ਕਿ ਜਵਾਬ ਵੀ ਫਾਈਲ ਕੀਤਾ ਸੀ, ਹਾਂ ਵੀ ਭਰੀ ਸੀਗੀ। ਪਰ ਹਜੇ ਹੁਣ ਤਰੀਕ ਦਾ ਨਹੀਂ ਪਤਾ ਲੱਗਿਆ ਕਿ ਇਹ ਤਰੀਕ ਜਿਹੜੀ ਦੁਬਾਰਾ ਲੱਗੀ ਹੈ ਕਿ ਨਹੀਂ ਲੱਗੀ। ਤਾਂ ਬਹਰਹਾਲ ਇਹੋ ਖਬਰ ਹੈ ਕਿ ਅੱਜ ਸੁਣਵਾਈ ਇਸ ਦੀ ਨਹੀਂ ਹੋ ਸਕੀ। ਤਾਂ ਸੁਣਵਾਈ ਤਾਂ ਆਉਣ ਵਾਲੇ ਸਮੇਂ 'ਚ ਹੋਏਗੀ। ਵੈਸੇ ਵੀ ਜੇ ਤੁਸੀਂ ਵੇਖੋਗੇ ਤੇ ਬਲਡੋਜ਼ਰ ਦਾ ਮੈਨੂੰ ਲੱਗਦਾ ਤੇਲ ਮੁੱਕ ਹੀ ਗਿਆ ਲਗਭਗ। ਹੁਣ ਤੇ ਉਹ ਜੀ ਰਿਜ਼ਰਵ 'ਚ ਨਹੀਂ ਚੱਲਦਾ ਤੇ ਸਕੂਟਰ 'ਚ ਤੇਲ ਹੈ, ਰਿਜ਼ਰਵ 'ਚੋਂ ਵੀ ਮੁੱਕਣ ਵਾਲਾ ਹੋਵੇ ਤੇ ਫਰ ਕਰਨ ਲੱਗ ਪੈਂਦਾ। ਇਹ ਤਾਂ ਟੇਢਾ ਵੀ ਨਹੀਂ ਹੋਣਾ। ਆਹੋ ਨਹੀਂ, ਬਲਡੋਜ਼ਰ ਟੇਢਾ ਨਹੀਂ ਹੋਣਾ, ਟੇਢਾ ਮਾਰ ਕੇ ਨਹੀਂ ਹੋਣਾ। ਤਾਂ ਬਸ ਉਹ ਫਰ ਵਾਲੇ ਮੋੜ ਤੇ ਆ ਗਿਆ ਬਲਡੋਜ਼ਰ। ਕਿਉਂਕਿ ਅੱਗੇ ਤੁਸੀਂ ਵੇਖਿਆ ਹੋਣਾ ਠਾ ਲਾਈ ਰੱਖਦੇ ਸੀ, ਹੁਣ ਤੇ ਕੋਈ ਵਿਰਲੀ ਟਾਮੀ ਖਬਰ ਆਉਂਦੀ ਆ। ਸੋ ਬਸ ਇਹਨਾਂ ਤਿਲਾਂ 'ਚ ਤੇਲ ਸੀਗਾ, ਹੋਰ ਕੋਈ ਬਹੁਤਾ ਵੱਡਾ ਖੇਲ ਨਹੀਂ ਹੈ। ਇਹ ਇਦਾਂ ਹੀ ਆ, PR ਸਟੰਟ ਬਾਜੀ ਜਿਹੜੀ ਹੈ ਇਹਨਾਂ ਨੇ ਕਰਨੀ ਹੁੰਦੀ ਆ। ਤਾਂ ਇਹ ਤਾਂ ਸਭ ਨੂੰ ਪਤਾ ਹੈ ਕਿ ਖੁਦ ਮੰਨ ਗਏ ਸਨ ਇਹਨਾਂ ਦੇ ਪ੍ਰਧਾਨ ਸਾਹਿਬ ਅਰੋੜਾ ਸਾਹਿਬ ਕਿ ਅਸੀਂ ਇਲੀਗਲ ਕੰਸਟਰਕਸ਼ਨ ਜਿਹੜੀ ਉਹ ਡੇਗ ਰਹੇ ਆ। ਤਾਂ ਤੁਸੀਂ ਫਿਰੋਜ਼ਪੁਰ ਦੇ ਵਿੱਚ ਤਾਂ ਦੇਖਿਓ ਹੁਣ ਉੱਥੇ ਫਸ ਗਏ ਸੀਗੇ। ਇੱਕ ਢਾਣੀ ਦੇ ਵਿੱਚ ਜਾ ਕੇ ਇਹਨਾਂ ਨੇ ਘਰ ਢਾ ਦਿੱਤਾ। ਜਿਵੇਂ ਮੈਂ ਢਾਣੀ ਤੇ ਰਹਿਣਾ, ਢਾਣੀ ਦਾ ਮਤਲਬ ਇਧਰ ਸਾਡੇ ਹੁੰਦਾ ਬੈਕ ਡੇਰਾ ਫਾਰਮ ਹਾਊਸ, ਉਹ ਡੇਗ ਦਿੱਤਾ। ਤੇ ਜਦੋਂ ਰੌਲਾ ਪਿਆ ਕਿ ਇੱਥੇ ਵੀ ਇਲੀਗਲ ਕੰਸਟਰਕਸ਼ਨ ਕਾਦੀ ਆ, ਤਾਂ ਪੁਲਿਸ ਵਾਲੇ ਤਾਂ ਨਿਕਲ ਕੇ ਕਹਿੰਦੇ ਜੀ ਸਾਨੂੰ ਤੇ ਜੰਗਲਾਤ ਵਾਲਿਆਂ ਕਿਹਾ ਸੀਗਾ। ਤੇ ਜੰਗਲਾਤ ਵਾਲੇ ਕਹਿੰਦੇ ਮਾਮਾ ਇੱਥੇ ਕਿਹੜਾ ਜੰਗਲ ਆ। ਜੰਗਲਾਤ ਵਾਲੇ ਕਹਿੰਦੇ ਕੋਈ ਨਹੀਂ ਜੀ, ਅਸੀਂ ਵੀ ਰਿਕਾਰਡ ਚੈੱਕ ਕਰਾਂਗੇ, ਅਸੀਂ ਤੇ ਕਿਸੇ ਨੂੰ ਕੁਝ ਕਿਹਾ ਨਹੀਂ। ਤਾਂ ਮਤਲਬ ਇਹੋ ਜਿਹੇ ਮਾਮਲੇ ਅੱਗੇ ਆ ਚੁੱਕੇ ਆ ਕਿ ਮੈਂ ਡੇ 1 ਤੋਂ ਕਹਿ ਰਿਹਾ ਸੀਗਾ ਕਿ NDPS ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ। ਇਹ ਆਪਣੇ ਪੱਧਰ ਤੇ PR ਸਟੰਟਬਾਜ਼ੀ ਕਰ ਰਿਹਾ ਇਲੀਗਲ ਕੰਸਟਰਕਸ਼ਨ ਦੇ ਨਾਮ ਤੇ। ਤਾਂ ਠੀਕ ਆ, ਜੇ ਤਾਂ ਕੋਈ ਇਲੀਗਲ ਕੰਸਟਰਕਸ਼ਨ ਹੋਈ ਤਦ ਜੇ ਪ੍ਰੋਸੀਜਰ ਫੋਲੋ ਕਰਕੇ ਡਿੱਗਿਆ ਤਾਂ ਠੀਕ ਆ। ਜੇ ਉਹਦੇ ਚ ਮੰਨ ਲਓ ਪ੍ਰੋਸੀਜਰ ਫੋਲੋ ਨਾ ਕੀਤਾ ਹੋਇਆ ਤੇ ਜਿਹੜੀ ਕੰਸਟਰਕਸ਼ਨ ਹੈ ਉਹ ਵੀ ਲੀਗਲ ਰਹੀ, ਤਾਂ ਫਿਰ ਇਹ ਬਹੁਤ ਬੁਰੀ ਤਰ੍ਹਾਂ ਠੁੱਕ ਜਾਣਗੇ ਕੁਝ ਖਾਸ ਮਾਮਲਿਆਂ 'ਚ। ਜੀ ਸੋ ਉਧਰ ਦਿੱਲੀ 'ਚ ਖਰੀਦੀਆਂ ਗਈਆਂ ਮਸ਼ੀਨਾਂ ਕਮਾਲ ਹੀ ਕਰ ਗਈਆਂ ਨੇ ਜੀ। ਮੈਂ ਕਿਹਾ ਤਾਂ ਹੈ ਸਰ, ਇਹ ਨਮੂਨੇ ਆ ਤੇ ਇਹ ਇੰਨੇ ਮਹਿੰਗੇ ਨਮੂਨੇ ਆ ਕਿ ਭਾਈ ਇਤਿਹਾਸ ਦੇ ਵਿੱਚ ਦਰਜ ਹੋ ਜਾਣਗੇ ਕਿ ਬਹੁਤ ਕਾਸਟਲੀ ਪੈਂਦੇ ਨੇ। ਆ ਦੇਖੋ ਜਿਹੜੇ ਅੱਛਾ ਮਾਨ ਸਾਹਿਬ ਕੀ ਕਹਿੰਦੇ ਸਨ, ਇਹ ਸੁਖਬੀਰ ਸਿੰਘ ਬਾਦਲ ਨੂੰ ਮੰਦਬੁੱਧੀ ਬੱਚਾ ਕਹਿੰਦੇ ਰਹੇ। ਮਾਫ ਕਰਨਾ ਮੈਂ ਇਹਨਾਂ ਦੇ ਸ਼ਬਦ ਕੋਟ ਕਰ ਰਿਹਾ। ਇਹ ਰਾਹੁਲ ਗਾਂਧੀ ਨੂੰ ਬੇਗੁਣਾ ਦੱਸਦੇ ਆ। ਸਰ ਕਿਸੇ ਨੂੰ ਬੇਗੁਰਾ ਤੇ ਬੇਗੁਣਾ ਇੱਕ ਬਹੁਤ ਵੱਡੀ ਗਾਲ ਹੁੰਦੀ ਹੈ। ਇਹ ਕਾਮਨ ਸੈਂਸ ਦੀ ਗੱਲ ਆ ਪੰਜਾਬੀ 'ਚ, ਪਰ ਕਾਮਨ ਸੈਂਸ ਜੇ ਹੋਵੇ ਤੇ ਤਾਂ ਹੀ ਹੈ ਨਾ। ਇਹ ਆਮ ਸਮਝ ਦੀ ਗੱਲ ਆ। ਕਿਸੇ ਨੂੰ ਬੇਗੁਰਾ ਬੇਗੁਣਾ ਬਹੁਤ ਇਹ ਭਾਰੇ ਸ਼ਬਦ ਨੇ, ਤਾਂ ਇਹ ਤਾਂ ਉਹਨਾਂ ਨੂੰ ਬੇਗੁਣਾ ਕਹਿ ਦਿੰਦੇ ਆ। ਮੰਦਬੁੱਧੀ, ਕਿਸੇ ਨੂੰ ਬੇਗੁਣਾ। ਹਰਸਿਮਰਤ ਕੌਰ ਬਾਦਲ ਨੂੰ ਕਿਸ ਤਰ੍ਹਾਂ ਇਹ ਬੋਲਦੇ ਰਹੇ ਆ ਸਭ ਨੂੰ ਪਤਾ ਹੈ। ਪਰ ਇਹਨਾਂ ਦੇ ਜਿਹੜੇ ਉਸਤਾਦ ਲੋਕ ਆ, ਜਿਵੇਂ ਅੱਜ ਕੱਲ ਤੁਹਾਨੂੰ ਪਤਾ ਨਾ ਮੁੰਡਿਆਂ ਦੇ ਗਾਇਕ ਜਿਹੜੇ ਉਸਤਾਦ ਲੋਕ ਹੁੰਦੇ ਆ ਜੀ, ਉਹ ਅੱਡ ਗਰੁੱਪ ਬਣੇ ਹੋਏ ਉਹਨਾਂ ਦੇ। ਅੱਛਾ ਇਹਨਾਂ ਦੇ ਉਸਤਾਦ ਲੋਕ ਕੌਣ ਆ? ਦਿੱਲੀ ਵਾਲੇ। ਵੀ ਮਾਡਲ ਕੌਣ ਆ? ਦਿੱਲੀ ਵਾਲਾ। ਅੱਛਾ MOU ਸਾਈਨ ਕਿਹਦੇ ਨਾਲ ਕੀਤਾ? ਨੌਲੇਜ ਸ਼ੇਅਰਿੰਗ ਦਾ, ਦਿੱਲੀ ਨਾਲ। ਹੁਣ ਦਿੱਲੀ ਦੇ ਵਿੱਚ ਕੀ ਕਰਦੇ ਸੀ, ਇਹਨਾਂ ਦੇ ਕਿੱਸੇ ਖੁੱਲ ਰਹੇ ਨੇ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ ਜਿਹੜਾ ਇਹਨਾਂ ਦਾ ਕੱਢ ਕੇ ਲਿਆਂਦਾ ਹੈ ਜੀ। ਸਰ ਕੋਵਿਡ ਤੋਂ ਬਾਅਦ ਇਹਨਾਂ ਨੇ ਅਨਾਜ ਵੰਡਣ ਵਾਸਤੇ ਜੋ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਮਸ਼ੀਨਾਂ ਹੁੰਦੀਆਂ ਨੇ ਉਹਦੇ ਲਈ ਇੱਕ ਟੈਂਡਰ ਕੱਢਿਆ ਜੀ। ਉਹ ਟੈਂਡਰ ਉਹ ਦੁਕਾਨਾਂ ਸੀ 2000, ਜਿਹਦੇ ਤੇ ਇੱਕ ਜਿਹੜੀ ਉਹ ਸੀਗੀ EPOS ਜਿਹਨੂੰ ਆਪਾਂ ਕਹਿ ਦਿੰਦੇ ਮਸ਼ੀਨ, ਉਹ ਰੱਖਣੀ ਸੀ। ਤਾਂ ਟੋਟਲ ਇਹਨਾਂ ਨੇ ਲਈਆਂ 2100, 100 ਐਕਸਟਰਾ ਲੈ ਲਈ। ਪਰ ਉਹ ਲਈਆਂ ਕਿਰਾਏ ਤੇ। ਕਿਰਾਇਆ ਕਿੰਨਾ? ਮਹੀਨੇ ਦਾ 1844 ਇੱਕ ਮਸ਼ੀਨ ਦਾ। 5 ਸਾਲ ਦਾ ਕੰਟਰੈਕਟ ਕਰ ਲਿਆ ਜੀ। 5 ਸਾਲ ਨੂੰ ਹੁਣ ਤੁਸੀਂ ਜੋੜ ਕੇ ਦੇਖ ਲਓ, ਗੁਣਾ ਗਣਿਤ ਕਰ ਲਓ, ਯਾਨੀ 18 ਕਰੋੜ ਰੁਪਈਆ ਭਰ ਦਿੱਤਾ ਜੀ ਕਿਰਾਇਆ। ਤੇ ਪਰ ਉਹਨਾਂ ਮਸ਼ੀਨਾਂ ਦੀ ਕੀਮਤ ਪਤਾ ਕਿੰਨੀ ਸੀ? 4 ਕਰੋੜ ਜੀ। 4 ਤੋਂ 4.5। ਮਤਲਬ ਇਹੋ ਜੀ ਦੂਰ ਅੰਦੇਸ਼ਤਾ ਹੈ ਇਹਨਾਂ ਸਿਆਣਿਆਂ ਦੀ, ਜਿਨ੍ਹਾਂ ਦੇ ਚੇਲੇ ਨੇ, ਜਿਨ੍ਹਾਂ ਨੂੰ ਉਸਤਾਦ ਸਮਝਦੇ ਆ ਵੀ ਇਹਦੇ ਚ ਕੀ ਘਪਲਾ ਸੀ, ਕੀ ਗੜਬੜ ਸੀ, ਜਾਂ ਕੀ ਇਹਨਾਂ ਦੀ ਨਾ ਅਹਿਲੀਅਤ ਸੀ। ਮੈਂ ਕੁਝ ਨਹੀਂ ਕਹਿ ਸਕਦਾ,
ਅੰਕੜੇ ਬੋਲ ਰਹੇ ਨੇ ਸਰ ਕਿ ਸਿਆਣਪ ਕਿੰਨੀ ਕੁ ਆ। ਜੀ, ਸੋ ਇਹੀ ਹਾਲ ਨੇ। ਪਤਾ ਨਹੀਂ ਕੀ ਚੱਲੀ ਜਾਂਦਾ ਹੈ ਇੱਥੇ। ਹੱਲੇ ਤਾਂ ਹੌਲੀ ਹੌਲੀ ਪੰਜਾਬ 'ਚ ਵੀ ਪਤਾ ਲੱਗੂਗਾ ਜਦੋਂ ਸਰਕਾਰ ਦੇ ਦਿਨ ਨੇੜੇ ਨੇੜੇ ਆਉਂਦੇ ਜਾਣਗੇ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੁੰਦਾ ਹੈ ਸਮਾਪਤ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਮਿੰਟੂ। ਧੰਨਵਾਦ ਜੀ। ਪ੍ਰੋਗਰਾਮ ਤੁਸੀਂ ਸੁਣਿਆ ਖਬਰ ਤੇ ਨਜ਼ਰ। ਕਿਹੋ ਜੀ ਲੱਗੀ ਹੈ ਤੁਹਾਨੂੰ ਸਾਰੀ ਗੱਲਬਾਤ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।